ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 18 ਦਸੰਬਰ 2014 3 ਪੋਹ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ। ਜੀ ਡਾਕਟਰ ਸਾਹਿਬ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਕਿਸੇ ਅਹਿਮ ਮੁੱਦੇ ਨਾਲ। ਤੇ ਕੀ ਹੈ ਡਾਕਟਰ ਸਾਹਿਬ ਅੱਜ ਦਾ ਕੋਈ ਅਹਿਮ ਮੁੱਦਾ? ਸਭ ਤੋਂ ਪਹਿਲਾਂ ਤਾਂ ਮੈਂ ਇਹ ਆਸ ਕਰਦਾ ਹਾਂ ਕਿ ਕੱਲ੍ਹ ਦੇ ਪ੍ਰੋਗਰਾਮ 'ਚ ਜਿਹੜਾ ਕੈਲੀਫੋਰਨੀਆ 'ਚ ਸੈਮੀਨਾਰ ਹੋਇਆ ਮਿਲਪੀਟਸ 'ਚ, ਉਸ ਦੇ ਵਿੱਚ ਸਾਡੇ ਤੋਂ ਇਲਾਵਾ ਡਾਕਟਰ ਇਕਦਾਰ ਕਰਾਮਤ ਚੀਮਾ, ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਜੀ, ਉਹ ਵੀ ਪੈਨਲਿਸਟ ਸਨ। ਸੋ ਉਹਨਾਂ ਦੀਆਂ ਸਪੀਚਿਸ ਜਿਹੜੀਆਂ ਨੇ ਉਹ ਇੰਜੋਏ ਕੀਤੀਆਂ ਹੋਣਗੀਆਂ ਦਰਸ਼ਕਾਂ ਨੇ। ਔਰ ਇਸ ਤੋਂ ਇਲਾਵਾ ਮੈਲਬਰਨ ਦੇ ਵੱਡੇ ਡੈਮੋਨਸਟ੍ਰੇਸ਼ਨ ਜਿਹੜਾ ਕਿ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੀ ਦੁਖਦ ਯਾਦ ਨੂੰ ਸਮਰਪਿਤ ਸੀ ਜੀ, ਉਸ ਬਾਰੇ ਜਿਹੜਾ ਸਾਡਾ ਸੁਨੇਹਾ ਸੀ ਲਗਭਗ 20 ਮਿੰਟ ਦਾ, ਉਹ ਵੀ ਕੱਲ੍ਹ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ। ਸੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿੱਥੇ ਅਸੀਂ ਰੋਜ਼ਾਨਾ ਫਾਰਮੈਟ ਦੇ ਵਿੱਚ ਗੱਲਬਾਤ ਕਰਦੇ ਹਾਂ, ਉਸ ਤੋਂ ਇਲਾਵਾ ਵੀ ਜਿਹੜੀ ਕੋਈ ਐਕਟੀਵਿਟੀ ਕਿਤੇ ਅਰਾਊਂਡ ਹੋ ਰਹੀ ਹੈ ਉਸ ਨੂੰ ਵੀ ਦਰਸ਼ਕਾਂ ਦੇ ਸਾਹਮਣੇ ਲਿਆਈਏ। ਔਰ ਇਹ ਕਿਉਂਕਿ ਸਭ ਤੋਂ ਜ਼ਿਆਦਾ ਜਿਹੜੇ ਵਿਊਅਰਸ ਨੇ ਇਸ ਸਲੋਟ 'ਚ ਹੁੰਦੇ ਨੇ 8 ਤੋਂ 10 ਦੇ, ਸੋ ਸਾਡਾ ਇਹ ਵੀ ਫਿਰ ਯਤਨ ਹੁੰਦਾ ਹੈ ਕਿ ਜਿਹੜਾ ਸਪੈਸ਼ਲ ਪ੍ਰੋਗਰਾਮ ਕਿਸੇ ਹੋਰ ਔਡ ਆਵਰ 'ਤੇ ਦੇਣ ਦੀ ਬਜਾਏ ਇਸ ਮੌਕੇ 'ਤੇ ਦਿੱਤਾ ਜਾਏ ਜੀ। ਔਰ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਜਿਹੜਾ 13 ਦਸੰਬਰ ਨੂੰ ਮੈਲਬਰਨ ਫੈਡ ਸਕੁਆਇਰ 'ਚ ਪ੍ਰੋਟੈਸਟ ਹੋਇਆ, ਉਸ ਬਾਰੇ ਬੜੀ ਡੀਟੇਲ ਗੱਲਬਾਤ ਅੱਜ ਸਰ ਹਰਕੀਰਤ ਸਿੰਘ ਅਜਨੋਆ ਜਿਹੜੇ ਕਿ ਉੱਥੋਂ ਦੇ ਸਾਰੇ ਉਸ ਦੇ ਆਰਗੇਨਾਈਜ਼ਰ ਵੀ ਸਨ ਔਰ ਉੱਥੋਂ ਇਹ ਰੇਡੀਓ ਜਿਹੜਾ ਪੰਜਾਬੀ ਵਿਰਸਾ ਜਿਹੜਾ ਹੈ ਉਸ ਦੇ ਨਾਲ ਵੀ ਜੁੜੇ ਹੋਏ ਨੇ ਜੀ, ਉਹ ਅੱਧੇ ਘੰਟੇ ਦੀ ਵਿਸ਼ੇਸ਼ ਗੱਲਬਾਤ ਕਰਨਗੇ ਟੀਵੀ 84 ਨਿਊਜ਼ ਦੇ ਉੱਤੇ। ਸੋ ਉਸ ਤੋਂ ਇਹ ਅੰਦਾਜ਼ਾ ਹੋਏਗਾ ਕਿ ਬੇਸ਼ੱਕ ਹਕੂਮਤ ਵੱਲੋਂ ਇਹ ਪ੍ਰਚਾਰ ਕੀਤਾ ਜਾਂਦਾ ਹੈ ਕਿ ਕਿਵੇਂ ਜੀ ਕੋਈ ਗੱਲ ਨਹੀਂ, ਸਿਰਫ ਕੋਈ ਹੈਂਡਫੁੱਲ ਲੋਕ ਨੇ, ਪਰ ਕਿਵੇਂ ਅੱਜ ਯੰਗਰ ਜਨਰੇਸ਼ਨ ਜਿਹੜੀ ਹੈ ਉਹ ਵੀ ਇਸ ਪਾਸੇ ਪੂਰੇ ਉਤਸ਼ਾਹ ਦੇ ਨਾਲ ਲੱਗੀ ਹੈ। ਔਰ ਬਹੁਤ ਸਾਰੀਆਂ ਕਾਲਸ ਵੀ ਪਿਛਲੇ ਦਿਨਾਂ 'ਚ ਮੈਨੂੰ ਉੱਥੋਂ ਯੰਗਸਟਰਸ ਦੀਆਂ ਆਈਆਂ ਨੇ। ਅੱਜ ਵੀ ਇੱਕ ਨੌਜਵਾਨ ਨਾਲ ਗੱਲਬਾਤ ਹੋ ਰਹੀ ਸੀ। ਸੋ ਉਹ ਕਹਿ ਰਹੇ ਸਨ ਕਿ ਜੀ ਮੇਰੇ ਪੇਰੈਂਟਸ ਬੇਸ਼ੱਕ ਕੈਲੀਫੋਰਨੀਆ 'ਚ ਰਹਿੰਦੇ ਨੇ ਤਾਂ ਮੈਂ ਉਹਨਾਂ ਨੂੰ ਵੀ ਕਈ ਵਾਰੀ ਸ਼ਿਕਵਾ ਕਰਦਾ ਕਿ 30-32 ਸਾਲ ਤੁਸੀਂ ਸਾਨੂੰ ਦੱਸਿਆ ਹੀ ਨਹੀਂ ਕਿ ਸਾਡੇ ਨਾਲ ਕੀ ਹੋ ਰਿਹਾ, ਔਰ ਅਸੀਂ ਜਿਹੜੇ ਹੈ ਹੁਣ ਇੱਥੇ ਆ ਕੇ ਜਾਗਰੂਕ ਹੈ ਔਰ ਸਾਨੂੰ ਪਤਾ ਲੱਗਦਾ ਹੈ ਵੀ ਸਾਡੀ ਕੌਮ ਨਾਲ ਕੀ ਹੋ ਰਿਹਾ ਜੀ। ਸੋ ਮੈਂ ਸਮਝਦਾ ਵੀ ਇਹ ਜਿਹੜੀ ਸੈਕੰਡ ਜਨਰੇਸ਼ਨ ਦਾ ਖਲੋਣਾ 30 ਸਾਲ ਬਾਅਦ, ਇਹ ਇੱਕ ਬੜਾ ਵੈਲਕਮ ਸਤਿਗੁਰੂ ਦੀ ਬਖਸ਼ਿਸ਼ ਦੇ ਨਾਲ ਪੇਸ਼ਕਦਮੀ ਹੈ ਸਾਡੀ ਸੰਘਰਸ਼ ਦੀ ਕਾਮਯਾਬੀ ਵੱਲ ਔਰ ਸਾਡੀ ਮੰਜ਼ਿਲੇ ਮਕਸੂਦ ਦੀ ਜਿਹੜੀ ਹੈ ਮੰਜ਼ਿਲ ਵੱਲ। ਸੋ ਉਹਨਾਂ ਸਭ ਦਾ ਹੀ ਵੀਰਾਂ ਭੈਣਾਂ ਦਾ ਮੈਂ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਕਾਲ ਕੀਤੀ ਹੈ ਜਾਂ ਈਮੇਲਸ ਲਿਖੀਆਂ। ਸਾਰਿਆਂ ਨਾਲ ਮੈਂ 1 to 1 ਗੱਲ ਨਹੀਂ ਕਰ ਸਕਦਾ, ਸਮਾਂ ਸੀਮਾ ਵੀ ਹੁੰਦੀ ਹੈ ਜੀ, ਪਰ ਬਹੁਤ ਸਾਰੇ ਫੇਸਬੁੱਕ ਮੈਸੇਜ ਵੀ ਇਸ ਦੇ ਉੱਤੇ ਨੇ। ਕਈਆਂ ਨੇ ਇਹ ਵੀ ਲਿਖਿਆ ਕਿ ਅਸੀਂ ਇਵੇਂ ਮਹਿਸੂਸ ਕੀਤਾ ਜਿਵੇਂ ਤੁਸੀਂ ਸਾਡੇ ਕੋਲ ਮੈਲਬਰਨ 'ਚ ਬੈਠੇ ਹੋ, ਇਹ ਮਹਿਸੂਸ ਹੀ ਨਹੀਂ ਸੀ ਹੁੰਦਾ ਵੀ ਤੁਸੀਂ ਹਜ਼ਾਰਾਂ ਮੀਲ ਦੂਰ ਤੋਂ ਐਡਰੈਸ ਕਰ ਰਹੇ ਹੋ। ਸੋ ਮੈਂ ਉਹਨਾਂ ਸਾਰੇ ਹੀ ਵੀਰਾਂ ਭੈਣਾਂ ਦਾ, ਆਪਣੇ ਬੱਚੇ ਬੱਚੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪਿਆਰ ਦਾ ਇਜ਼ਹਾਰ ਕੀਤਾ ਔਰ ਉਹਨਾਂ ਨੂੰ ਉਹ ਸੁਨੇਹਾ ਪਸੰਦ ਆਇਆ ਜੀ। ਅੱਜ ਦੇ ਵਿਸ਼ੇਸ਼ ਮੁੱਦੇ ਦੀ ਥਾਂ 'ਤੇ ਕਿਉਂਕਿ ਸਿੱਖਸ ਫਾਰ ਜਸਟਿਸ ਵੱਲੋਂ ਬਾਕੀ ਜਥੇਬੰਦੀਆਂ ਦੇ ਸਹਿਯੋਗ ਨਾਲ ਜਿਹੜੀ ਜ਼ੋਰਦਾਰ ਮੁਹਿੰਮ ਵਿੱਢੀ ਗਈ ਹੈ, ਵਾਈਟ ਹਾਊਸ ਨੂੰ ਪੈਟੀਸ਼ਨ ਜਿਹੜੀ ਐਡਰੈਸ ਕੀਤੀ ਹੈ ਕਿਉਂਕਿ 30 ਦਸੰਬਰ ਤੱਕ ਉਸ ਦੀ ਫਾਈਨਲ ਡੈਡਲਾਈਨ ਹੈ। ਜੇ 1 ਲੱਖ ਸਿਗਨੇਚਰ ਹੁੰਦਾ ਹੈ ਤਾਂ ਫਿਰ ਵਾਈਟ ਹਾਊਸ ਬੇਸ਼ੱਕ ਗੋਲਮੋੜ ਹੀ ਜਵਾਬ ਦਿੰਦੇ ਨੇ ਪਰ ਉਹਨੂੰ ਉਹ ਰਿਸਪੌਂਡ ਕਰਦੇ ਨੇ। ਔਰ ਜਿਹੜੀ ਲੇਟੈਸਟ, ਜੇ ਮੈਂ ਗਲਤ ਨਾ ਹੋਵਾਂ ਤੇ 40,000 ਦੇ ਕਰੀਬ ਜਿਹੜਾ ਹੈ ਉਹ ਨੰਬਰ ਪਹੁੰਚ ਗਿਆ ਤੇ ਅੱਜ 18 ਦਸੰਬਰ ਹੈ, ਵਿਚਕਾਰ ਦਿਨ ਸਾਰੇ 12 ਕੁ ਦਿਨ ਹੀ ਨੇ। ਸੋ ਇਸ ਮੁੱਦੇ ਦੇ ਉੱਤੇ ਅਸੀਂ ਇਹ ਜਿਹੜਾ ਸੈਗਮੈਂਟ ਕਰਾਂਗੇ ਇਹ ਦੱਸਣ ਦੇ ਲਈ, ਹਾਲਾਂਕਿ ਜਿਵੇਂ ਅਸੀਂ ਅੱਗੇ ਵੀ ਕਿਹਾ ਸੀ ਕਿ ਬਹੁਤ ਵਾਰ ਸਾਡੇ 'ਚ ਉਹ ਵੀ ਵੀਰ ਭੈਣਾਂ ਨੇ ਕਈ ਵਾਰੀ ਜਿਹੜੇ ਨਿਰਾਸਤਾਵਸ ਔਰ ਕਈ ਵਾਰ ਜਿਹੜੇ ਆਪ ਕੁਛ ਨਹੀਂ ਕਰਨਾ ਚਾਹੁੰਦੇ ਉਹ ਕ੍ਰਿਟਿਸਿਜ਼ਮ ਕਰਦੇ ਨੇ। ਕੋਈ ਵੀ ਐਕਟੀਵਿਟੀ ਕਰ ਲਓ, ਤੁਸੀਂ ਪ੍ਰੋਟੈਸਟ ਰੱਖਿਆ, ਉਹ ਕਹਿਣਗੇ ਜੀ ਪ੍ਰੋਟੈਸਟ ਕਰਦੇ ਆ 30 ਸਾਲ ਲੰਘ ਗਏ, ਕੀ ਬਣਿਆ, ਕੀ ਮਿਲਿਆ ਜੀ। ਤੁਸੀਂ ਕੋਈ ਹੋਰ ਰੱਖ ਲਓ, ਸੈਮੀਨਾਰ ਰੱਖ ਲਓ, ਉਹਦੇ 'ਚੋਂ ਆਉਣਗੇ ਨਹੀਂ ਜੀ, ਗੱਲਾਂ ਨਾਲ ਥੋੜ੍ਹੀ ਬਣਨਾ ਕੁਛ।
ਫਿਰ ਜਿਹੜੇ ਤੁਸੀਂ ਰੇਡੀਓ ਪ੍ਰੋਗਰਾਮ ਕਰਦੇ ਹੋ, ਟੈਲੀਵਿਜ਼ਨ ਪ੍ਰੋਗਰਾਮ ਕਰਦੇ ਹੋ, ਕਹਿਣਗੇ ਜੀ ਇੱਥੇ ਬੈਠੇ ਗੱਲਾਂ ਕਰਦੇ ਹੋ, ਉੱਥੇ ਜਾਓ ਜੀ। ਸੋ ਕਹਿਣ ਦਾ ਮਤਲਬ ਇਹ ਹੈ ਵੀ ਇੱਕ ਤਾਂ ਉਹ ਕਲਾਸ ਹੈ ਕਿ ਜਿਨ੍ਹਾਂ ਨੇ ਹਰ ਚੀਜ਼ ਦਾ ਕੋਈ ਨਾ ਕੋਈ ਬਹਾਨਾ ਲੱਭਣਾ, ਕਿਉਂਕਿ ਉਹ ਆਪ ਕੁਝ ਨਹੀਂ ਕਰਨਾ ਚਾਹੁੰਦੇ ਜੀ। ਇੱਕ ਉਹ ਨੇ ਜਿਹੜੇ ਸਟ੍ਰੈਟਜੀ ਦੇ ਤੌਰ ਤੇ ਦੇਖਦੇ ਨੇ ਕਿ ਜੀ ਜੇ ਇਵੇਂ ਹੋਏ ਤੇ ਫਿਰ ਸਾਡਾ ਗੋਲ ਇਵੇਂ ਨੇੜੇ ਆ ਸਕਦਾ ਹੈ। ਔਰ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਇਹ ਸਮਾਂ ਜਿਹੜਾ ਕੋਈ ਕੰਮ ਕਰਦਾ ਹੈ ਉਹਨੂੰ ਨੈਗੇਟ ਕਰਨ ਦਾ ਨਹੀਂ ਹੈ। ਤੁਸੀਂ ਇੱਕ ਪਾਸੇ ਉਹਨਾਂ ਲੋਕਾਂ ਦੇ ਨਾਲ ਤੁਹਾਡਾ ਵਾਹ ਹੈ ਜਿਹੜੇ ਤੁਹਾਡੀ ਸਿੱਖੀ ਦੀ ਅਡਰੀ ਹੋਂਦ ਨੂੰ ਹੀ ਖਤਮ ਕਰਨ ਤੇ ਲੱਗੇ ਹੋਏ ਨੇ, ਇੱਕ ਪਾਸੇ ਉਹ ਨੇ ਜਿਹੜੇ ਬਿਲਕੁਲ ਜਿਨ੍ਹਾਂ ਨੇ ਕੁਝ ਵੀ ਨਹੀਂ ਕਰਨਾ ਹੈ, ਉਹਨਾਂ ਦੇ ਲਈ ਰਾਦਰ ਧਰਮ ਦਾ ਮਤਲਬ ਜਿਹੜਾ ਹੈ ਉਹ ਰੋਜ਼ਾਨਾ ਐਕਟੀਵਿਟੀ ਚੋਂ ਇੱਕ ਸਿੰਪਲ ਐਕਟੀਵਿਟੀ ਹੈ, ਉਹ ਕੋਈ ਧਾਰਨ ਵਾਲੀ ਗੱਲ ਨਹੀਂ ਹੈ। ਧਰਮ ਦਾ ਮਤਲਬ ਧਾਰਨ ਹੈ ਔਰ ਤੁਹਾਡੇ 24 ਘੰਟੇ ਉਹਨੂੰ ਸਮਰਪਿਤ ਹੁੰਦੇ ਨੇ। ਸੋ ਉਹਨਾਂ ਦੇ ਲਈ ਮੋਸਟਲੀ ਇੱਕ ਸੰਡੇ, ਇੱਕ ਪਿਕਨਿਕ ਕਹਿ ਲਓ, ਇੱਕ ਡੇ ਕਲੱਬਿੰਗ ਕਹਿ ਲਓ, ਜਾਂ ਇੱਕ ਲੰਗਰ ਖਾਣ ਲਈ ਜਾਣਾ ਕਹਿ ਲਓ, ਉੱਥੋਂ ਤੱਕ ਹੀ ਮਹਿਦੂਦ ਹੈ ਜੀ। ਕੁਝ ਜਿਹੜੇ ਨੇ ਉਸ ਤੋਂ ਵੀ ਅੱਗੇ ਜਾ ਕੇ ਉਹ ਧਰਮ ਦੀ ਲੌਜਿਕ ਨੂੰ ਹੀ ਚੈਲੰਜ ਕਰਦੇ ਨੇ। ਏਥੀਅਸਟ, ਨਾਸਤਿਕਤਾ, ਉਹ ਚਾਹੁੰਦੇ ਨੇ ਜੀ ਉਹਨਾਂ ਦੇ ਨਾਲ ਤੁਸੀਂ ਡਿਬੇਟ ਕਰਕੇ ਰੱਬ ਉਹਨਾਂ ਦੀ ਮੁੱਠੀ 'ਚ ਫੜਾ ਦਿਓ। ਸੋ ਲੇਕਿਨ ਮੈਂ ਸਮਝਦਾ ਵੀ ਇਹਦੇ ਬਾਵਜੂਦ ਇੱਕ ਜਿਹੜਾ ਸੈਕਸ਼ਨ ਡਿਟਰਮਿੰਡ ਹੋ ਕੇ, ਪੂਰਾ ਦ੍ਰਿੜ ਇਰਾਦਾ ਹੋ ਕੇ ਇੱਕ ਕੰਮ ਦੇ ਪਿੱਛੇ ਪਿਆ, ਭਾਵੇਂ ਉਹ ਦਾਇਰਾਕਾਰ 'ਚ ਰਹਿੰਦੇ ਨੇ, ਉਹਨਾਂ ਦੇ ਵਿੱਚ ਉਹ ਕਾਨੂੰਨੀ ਕਾਰਵਾਈ ਰਾਹੀਂ ਗੱਲ ਨੂੰ ਜਾਰੀ ਰੱਖ ਰਹੇ ਨੇ, ਕੋਈ ਸੈਮੀਨਾਰਾਂ ਰਾਹੀਂ ਜਾਰੀ ਰੱਖ ਰਿਹਾ ਹੈ, ਔਰ ਪੈਟੀਸ਼ਨ ਕੈਂਪੇਨ ਉਹਦਾ ਇੱਕ ਹਿੱਸਾ ਹੁੰਦਾ ਹੈ। ਪੈਟੀਸ਼ਨ ਤੇ ਜਿਹੜਾ ਬੰਦਾ ਦਸਤਖਤ ਕਰਦਾ ਹੈ ਉਹ ਉਹਦੇ ਨਾਲ ਵਿਚਾਰਧਾਰਾ ਨਾਲ ਵੀ ਕਮਿਟ ਹੁੰਦਾ ਹੈ। ਔਰ ਇਹ ਇੱਕ ਹਿਊਮਨ ਨੇਚਰ ਹੈ ਸਾਡੀ ਕਿ ਜੇ ਸਾਨੂੰ ਕੋਈ ਚੀਜ਼ ਯਾਦ ਨਾ ਕਰਵਾਈ ਜਾਏ, ਸਿਰਫ ਸਾਨੂੰ ਤਨਖਾਹ ਲੈਣੀ ਯਾਦ ਰਹਿੰਦੀ ਹੈ ਤੇ ਇਹ ਵੀ ਯਾਦ ਰਹਿੰਦਾ ਵੀ ਕਿਹਨੇ ਸਾਨੂੰ ਕਿਹੜੀ ਟੌਂਚ ਲਾਈ ਹੈ, ਕਿਹੜਾ ਕਿਹਾ ਕਿ ਜੀ ਅਸੀਂ ਕਦੋਂ, ਕਿਉਂਕਿ ਉੱਥੇ ਸਾਡੇ ਹਿੱਤ ਜੁੜੇ ਹੁੰਦੇ ਨੇ ਜਾਂ ਉੱਥੇ ਸਾਡਾ ਕੋਈ ਹੋਰ ਭਾਵ ਜੁੜਿਆ ਹੁੰਦਾ। ਆਮ ਜਿਹੜੀਆਂ ਐਕਟੀਵਿਟੀਜ਼ ਨੇ ਜ਼ਿੰਦਗੀ ਦੇ ਵਿੱਚ ਕਈ ਵਾਰ ਅਸੀਂ ਦੇਖਦੇ ਹਾਂ ਕਿ ਬਹੁਤ ਇੰਪੋਰਟੈਂਟ ਗੱਲ ਵੀ ਭੁੱਲ ਜਾਂਦੀ ਹੈ, ਸਾਨੂੰ ਰਹਿੰਦਾ ਵੀ ਭੁੱਲ ਗਈ, ਵਿਸਰ ਗਈ, ਕਿਉਂਕਿ ਸਾਨੂੰ ਹੁਣ ਇਸ ਸਭ ਤੋਂ ਇੰਪੋਰਟੈਂਟ ਤਾਂ ਰੱਬ ਹੈ। ਹੁਣ ਰੱਬ ਦੇ ਜਦੋਂ ਅਸੀਂ ਸਿਮਰਨ ਦੀ ਗੱਲ ਵੀ ਕਰਦੇ ਹਾਂ, ਸਿਮਰਨ ਦਾ ਮਤਲਬ ਸਮਰਨ ਹੈ, ਯਾਦ ਰੱਖਣਾ। ਹੁਣ ਰੱਬ ਹੈ, ਇਹ ਬਾਰ-ਬਾਰ ਵਾਹਿਗੁਰੂ ਵਾਹਿਗੁਰੂ ਕਹਿਣ ਦੀ ਕੀ ਲੋੜ ਹੈ? ਲੇਕਿਨ ਕਿਉਂਕਿ ਜਿਹੜਾ ਆਲਾ ਦੁਆਲਾ ਹੈ ਉਹ ਸਾਨੂੰ ਭੁਲਾਉਂਦਾ ਹੈ ਬਾਰ-ਬਾਰ, ਉਹ ਆਪਣੇ 'ਚ ਫਸਾਉਂਦਾ ਹੈ, ਤੇ ਅਸੀਂ ਜਿਹੜਾ ਸਿਮਰਨ ਹੈ ਜਾਂ ਵਾਹਿਗੁਰੂ ਨੂੰ ਯਾਦ ਕਰਕੇ ਉਸ ਦੇ ਨੇੜੇ ਹੋਣਾ ਚਾਹੁੰਦੇ। ਇਸੇ ਤਰ੍ਹਾਂ ਜਿਹੜੀਆਂ ਪੋਲੀਟੀਕਲ ਐਕਟੀਵਿਟੀਜ਼ ਨੇ ਜਾਂ ਜਿਹੜਾ ਤੁਹਾਡੇ ਰਾਜਸੀ ਚੈਲੰਜ ਨੇ ਜਾਂ ਸੋਸ਼ਲ ਚੈਲੰਜ ਨੇ, ਉਹਨਾਂ ਦੇ ਲਈ ਵੀ ਜੇ ਕੁਝ ਐਕਟੀਵਿਟੀ ਅਰਾਊਂਡ ਨਾ ਹੁੰਦੀ ਹੋਏ 2-3-4 ਮਹੀਨੇ, ਔਰ ਮੈਂ ਤਾਂ ਆਪਣੇ ਤਜਰਬੇ ਤੋਂ ਇਹ ਗੱਲ ਕਹਿ ਰਿਹਾ ਕਿ ਜਿਹੜੇ ਬੜੇ ਕਮਿਟਡ ਭਲੇ ਲੋਕ ਨੇ ਉਹਨਾਂ ਦੇ ਨਾਲ ਤੁਸੀਂ ਲਗਾਤਾਰ ਰਾਬਤਾ ਨਾ ਕਰੋ, ਉਹਨਾਂ ਨੂੰ ਕੋਈ ਐਕਟੀਵਿਟੀ ਦੇ ਵਿੱਚ ਨਾ ਇਨਵੋਲਵ ਕਰੋ ਜਾਂ ਨਾ ਦਿਓ, 4-6 ਮਹੀਨੇ ਬਾਅਦ ਉਹ ਮਿਲਣਗੇ ਵੀ, ਉਹ ਹੋਏਗਾ ਜੀ ਹੋਰ ਸੁਣਾਓ ਪੰਥ ਦਾ ਕੀ ਬਣਾ ਰਹੇ ਜੀ, ਕਿਉਂਕਿ ਉਹਨਾਂ ਦਾ ਆਪਣਾ ਜਦੋਂ ਤੱਕ ਤੁਸੀਂ ਇਨਵੋਸੋ, ਮੈਂ ਇਹ ਸਮਝਦਾ ਵੀ ਇਹ ਜਿਹੜਾ ਪੈਟੀਸ਼ਨ ਕੈਂਪੇਨ ਹੁੰਦਾ ਹੈ ਇਹ ਸਭ ਤੋਂ ਪਹਿਲਾਂ ਤਾਂ ਆਪਣੇ ਲੋਕਾਂ ਦੇ ਲਈ ਹੁੰਦਾ ਕਿ ਉਹਨਾਂ ਨੂੰ ਲਾਹੇਵੰਦ ਤਰੀਕੇ ਦੇ ਨਾਲ ਤੁਸੀਂ ਕੌਜ਼ ਦੇ ਨਾਲ ਜੋੜ ਕੇ ਰੱਖ ਦਿਓ। ਫਿਰ ਕਿਉਂਕਿ ਅਸੀਂ ਥਰਡ ਪਾਰਟੀ ਨੂੰ ਪੈਟੀਸ਼ਨ ਕਰ ਰਹੇ ਹਾਂ, ਜੇ ਅਸੀਂ ਇੰਡੀਅਨ ਗਵਰਨਮੈਂਟ ਨੂੰ ਕਰ ਰਹੇ ਹੋਈਏ ਫਿਰ ਤਾਂ ਉਹ ਵਾਕਿਆ ਯੂਜ਼ਲੈਸ ਹੋਊਗਾ, ਫਿਰ ਇੱਕੋ ਹੀ ਮਕਸਦ ਹੋਏਗਾ ਜੀ ਆਪਣੇ ਲੋਕਾਂ ਨੂੰ ਅਸੀਂ ਕਹਿ ਰਹੇ ਹਾਂ, ਪਰ ਅਸੀਂ ਉਹਨਾਂ ਤੋਂ ਮਰਸੀ ਜਾਂ ਉਹਨਾਂ ਤੋਂ ਪੈਟੀਸ਼ਨ ਜਾਂ ਦਇਆ ਮੰਗ ਰਹੇ ਹਾਂ ਜਿਹੜੇ ਖੁਦ ਬੁੱਚੜ ਨੇ, ਖੁਦ ਕਰਨ ਵਾਲੇ ਨੇ। ਇੱਥੇ ਕਿਉਂਕਿ ਤੀਸਰੀ ਪਾਰਟੀ ਹੈ, ਜਦੋਂ ਤੁਸੀਂ UN ਨੂੰ ਐਡਰੈਸ ਪੈਟੀਸ਼ਨ ਕਰਦੇ ਹੋ, ਹਿਊਮਨ ਰਾਈਟਸ ਕਮਿਸ਼ਨ ਨੂੰ ਐਡਰੈਸ ਕਰਦੇ ਹੋ, ਜਾਂ US ਪ੍ਰੈਜ਼ੀਡੈਂਟ ਨੂੰ ਕਰਦੇ ਹੋ, ਜਾਂ ਤੁਸੀਂ ਆਪਣੇ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਨੂੰ ਕਰਦੇ ਹੋ, ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਨੂੰ ਕਰਦੇ ਹੋ, ਕੈਨੇਡੀਅਨ ਪ੍ਰਾਈਮ ਮਿਨਿਸਟਰ ਨੂੰ ਕਰਦੇ ਹੋ, ਜਿੱਥੇ ਵੀ ਕੋਈ ਇਸ਼ੂ ਆਉਂਦਾ ਤੇ ਫਿਰ ਤੁਸੀਂ ਥਰਡ ਪਾਰਟੀ ਇੰਟਰਵੈਂਸ਼ਨ ਦੇ ਲਈ ਉਹਨਾਂ ਨੂੰ ਵੀ ਅਵੇਅਰ ਕਰ ਰਹੇ ਹੁੰਦੇ ਹੋ। ਇਹ ਨਹੀਂ ਹੁੰਦਾ ਵੀ ਤੁਹਾਡੀ ਪੈਟੀਸ਼ਨ ਤੇ ਉਹਨਾਂ ਨੇ ਕੋਈ ਇੱਕਦਮ ਜਿਹੜਾ ਉਹ ਚੇਂਜ ਕਰ ਲੈਣੀ ਹੁੰਦੀ ਹੈ, ਪਰ ਜਦੋਂ ਰਿਪੀਟਡਲੀ ਕੋਈ ਚੀਜ਼ ਕਹੀ ਜਾਂਦੀ ਹੈ ਉਹ ਉਸ ਥਾਂ ਬਾਰੇ ਪਾਲਿਸੀ ਬਣਾਉਣ ਤੋਂ ਪਹਿਲੇ 10 ਵਾਰੀ ਸੋਚਦੇ ਨੇ, ਕਿਉਂਕਿ ਡਿਸੈਂਟਿੰਗ ਓਪੀਨੀਅਨ ਵੀ ਹੁੰਦਾ ਹੈ। ਔਰ ਆਲਰੇਡੀ ਜਿਵੇਂ ਮੈਂ ਸ਼ਾਇਦ ਮੈਂਸ਼ਨ ਵੀ ਕੀਤਾ ਸੀ ਕਿ ਅੰਦਰੂਨੀ ਸਰਕਲ ਤੋਂ ਸਾਨੂੰ ਪਤਾ ਲੱਗਿਆ ਵੀ ਇਹਨਾਂ ਨੇ ਐਕਸੈਪਟ ਜ਼ਰੂਰ ਕਰ ਲਿਆ, ਪਰ ਇਸ ਸਾਰੇ ਪਾਰਟ ਤੋਂ ਖਾਸ ਤੌਰ ਤੇ ਜਿਵੇਂ ਉੱਥੇ ਹੁਣ ਜ਼ਬਰਦਸਤੀ ਕਨਵਰਸ਼ਨਸ ਚੱਲ ਰਹੀਆਂ ਨੇ, ਰਾਜ ਸਭਾ 'ਚ ਆਪੋਜੀਸ਼ਨ ਨੇ ਟਿਲ ਲਾਇਆ ਵੀ ਪ੍ਰਧਾਨ ਮੰਤਰੀ ਮੋਦੀ ਦੇ ਬਾਰੇ ਕੋਈ ਕਮੈਂਟ ਕਰੇ, ਉਹਨੇ ਜ਼ਬਾਨ ਹੀ ਨਹੀਂ ਖੋਲੀ ਹੈ। ਸੋ ਇਹਨਾਂ ਦੇ ਲਈ ਵੀ ਇਹ ਇਸ਼ੂ ਨੇ ਕਿ ਵੀ ਇਹ ਉੱਥੇ ਹੋ ਕੀ ਰਿਹਾ ਔਰ ਕਿਤੇ ਸਾਡਾ ਜਾਣਾ ਜਿਹੜਾ ਉਹਨੂੰ ਐਂਡੋਰਸ ਕਰਨ ਵਾਲੀ ਗੱਲ ਹੈ, ਸੋ ਉਹਨੂੰ ਬੜਾ ਲਿਮਿਟਿਡ ਔਰ ਬੜਾ ਲੋ ਕੀ ਪਲੇ ਕਰ ਰਹੇ ਨੇ। ਇਹ ਉਹਨੂੰ ਕੋਈ ਵੱਡਾ ਇਸ਼ੂ ਨਹੀਂ ਬਣਾ ਰਹੇ। ਇੰਡੀਅਨਸ ਉਹਨੂੰ ਕਿਵੇਂ ਵੇਚਣਗੇ ਉਹ ਇੱਕ ਵੱਖਰਾ ਇਸ਼ੂ ਹੈ। ਸੋ ਲੇਕਿਨ
ਉਸਨੇ ਕੋਈ ਹੋਰ ਐਕਟੀਵਿਟੀ ਉਹਦੇ ਨਾਲ ਪ੍ਰੈਜ਼ੀਡੈਂਟ ਓਬਾਮਾ ਨੇ ਨਹੀਂ ਜੋੜੀ ਹੋਈ। ਸੋ ਅਸੀਂ ਸਮਝਦੇ ਹਾਂ ਕਿ ਇਹ ਇੱਕ ਇੰਪੋਰਟੈਂਟ ਪਾਰਟ ਹੈ ਕਿ ਜਿਹੜਾ ਪੈਟੀਸ਼ਨ ਕੈਂਪੇਨ, ਕਿਉਂਕਿ ਓਬਾਮਾ ਨੇ ਜਾਣਾ ਹੈ, ਫੈਸਲਾ ਉਹਨੇ ਕਰ ਲਿਆ, ਹੁਣ ਤੁਸੀਂ ਹੋਰ ਕੀ ਕਰ ਸਕਦੇ ਸੀ ਜੀ। ਤੁਸੀਂ ਇਸ ਗੱਲ ਨੂੰ ਹਾਈਲਾਈਟ ਕਰਦੇ ਆ ਕਿ ਭਾਈ ਦੁਨੀਆ ਦੇ ਸਿੱਖ ਹੋ ਰਹੇ, ਕਿਉਂਕਿ ਸਿੱਖ ਕੌਮ ਵੱਲੋਂ ਪੈਟੀਸ਼ਨ ਹੈ, 30 ਮਿਲੀਅਨ ਸਿੱਖਾਂ ਵੱਲੋਂ ਹੈ, ਇਹ ਇਕੱਲੇ ਅਮਰੀਕਨ ਸਿਟੀਜ਼ਨਸ ਦੀ ਗੱਲ ਨਹੀਂ। ਸੋ ਇਹ ਗੱਲ ਸਾਨੂੰ ਐਜ਼ ਏ ਨੇਸ਼ਨ ਵੀ ਉਭਾਰਦੀ ਹੈ। ਜੇ ਓਬਾਮਾ ਨੇ ਸੱਦਿਆ ਮੋਦੀ ਨੂੰ, ਅਸੀਂ ਵਿਦਨ ਕੰਟਰੀ ਕੋਈ ਗੱਲ ਕਰਦੇ ਹਾਂ, ਉਹ ਅਸੀਂ ਐਜ਼ US ਸਿਟੀਜ਼ਨ ਕਹਿੰਦੇ ਹਾਂ ਕਿ ਭਾਈ ਸਾਡੇ ਰਾਈਟਸ ਨੇ ਔਰ ਇਹ ਕਿਵੇਂ ਹੋਇਆ। ਲੇਕਿਨ ਇਹ ਪੈਟੀਸ਼ਨ ਜਿਹੜੀ ਹੈ ਉਹ 30 ਮਿਲੀਅਨ ਸਿੱਖਾਂ ਦੇ ਵੀ ਹਾਫ ਤੇ ਹੈ, ਪ੍ਰੈਜ਼ੀਡੈਂਟ ਓਬਾਮਾ ਨੂੰ ਐਡਰੈਸਡ ਹੈ ਔਰ ਉਸ ਦੀ 26 ਜਨਵਰੀ ਦੀ ਵਿਜ਼ਿਟ ਨੂੰ ਲੈ ਕੇ ਹੈ ਔਰ ਉਹਨੂੰ ਇਹ ਰਿਮਾਈਂਡ ਕਰਵਾਉਣ ਲਈ ਹੈ ਕਿ ਵੀ ਜਦੋਂ ਤੁਸੀਂ ਮਿਲਣਾ ਹੈ 26 ਜਨਵਰੀ ਨੂੰ ਮੋਦੀ ਨੂੰ, ਕਿਹੜੇ ਇਸ਼ੂ ਤੁਸੀਂ ਹਾਈਲਾਈਟ ਕਰਨੇ ਨੇ। ਹੁਣ ਜਿਹੜੇ ਇਸ਼ੂਜ਼ ਦੀ ਗੱਲ ਕਰਨ ਲੱਗੇ ਤੁਸੀਂ ਆਪਣਾ ਕੇਸ ਬਿਲਡ ਕਰਦੇ ਹੋ ਔਰ ਉਹ ਕੇਸ ਬੜਾ ਜ਼ਾਹਰ ਹੈ ਕਿ ਭਾਈ ਸਾਡੇ ਨੁਮਾਇੰਦਿਆਂ ਨੇ ਤੁਹਾਡੇ ਕਨਸਟੀਟਿਊਸ਼ਨ ਤੇ ਦਸਤਖਤ ਹੀ ਨਹੀਂ ਕੀਤੇ। ਸੋ ਡੀ ਜੂਰਿਸ ਅਸੀਂ ਹਿੱਸਾ ਨਹੀਂ ਹੈ ਇੰਡੀਆ ਦਾ। ਫਿਰ ਕੇਸ ਤੁਸੀਂ ਬਿਲਡ ਕਰਦੇ ਆ, ਕਹਿੰਦੇ ਹੋ ਜੀ ਸਾਡੇ ਨਾਲ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਹੋਈ, ਜੂਨ 84 ਚ ਹੋਈ, ਨਵੰਬਰ 84 ਚ ਹੋਈ। ਸੋ ਇਹਨਾਂ ਨੂੰ ਆਧਾਰ ਬਣਾ ਕੇ ਫਿਰ ਫਾਈਨਲ ਗੱਲ ਹੈ ਕਿ ਜੀ ਸਾਡਾ ਵੀ ਜੇ UN ਚਾਰਟਰ, ਅਮਰੀਕਾ ਵੀ ਸਿਗਨੇਟਰੀ ਹੈ UN ਕੋਵੈਨੈਂਟਸ ਨੂੰ ਔਰ UN ਚਾਰਟਰ ਆਫ ਹਿਊਮਨ ਰਾਈਟਸ ਨੂੰ, ਔਰ ਉਹਦੇ ਥੱਲੇ ਅਸੀਂ ਜਿਹੜਾ ਸਾਡਾ ਵੀ ਹੱਕ ਹੈ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ, ਸਵੈ ਨਿਰਣੇ ਦਾ ਜਾਂ ਆਤਮ ਨਿਰਣੇ ਦਾ ਹੱਕ ਹੈ। ਸੋ ਤੁਸੀਂ ਇਹ ਕੇਸ ਬਿਲਡ ਕਰਦੇ ਹੋ ਔਰ ਇਹ ਜਿਹੜਾ ਆਰਟੀਕਲ 25 ਨੂੰ ਚੈਲੰਜ ਕਰਨਾ ਕਿ ਵੀ ਭਾਰਤ ਦਾ ਸੰਵਿਧਾਨ ਜਿਹੜਾ ਹੈ ਉਸ ਦਾ ਆਰਟੀਕਲ 25 ਸੈਕਸ਼ਨ 20 ਸਿੱਖਾਂ ਨੂੰ ਹਿੰਦੂ ਗਰਦਾਨਦਾ ਹੈ। ਇਸ ਬਾਰੇ ਉਹਨੂੰ ਪੁੱਛੋ ਜੀ ਅਸੀਂ ਪੰਜਵਾਂ ਵੱਡਾ ਧਰਮ ਹੈ ਦੁਨੀਆ ਦਾ, ਅਸੀਂ ਕਿਵੇਂ ਉਹਨਾਂ ਦੇ ਕਨਸਟੀਟਿਊਸ਼ਨ ਦੇ ਥੱਲੇ ਸਾਨੂੰ ਕਿਵੇਂ ਹਿੰਦੂ ਬਣਾਇਆ ਗਿਆ। ਸੋ ਮੈਂ ਸਮਝਦਾ ਵੀ ਕੁੱਲ ਮਿਲਾ ਕੇ ਇਹ ਇੱਕ ਬੜੀ ਜਿਹੜੀ ਹੈ ਕਾਰਗਰ ਵਿਧੀ ਹੈ ਜਾਂ ਤਰੀਕਾ ਹੈ ਆਪਣੀ ਗੱਲ ਨੂੰ ਹਾਈਲਾਈਟ ਕਰਨ ਦਾ। ਸੋ ਅਸੀਂ ਇਹ ਜ਼ੋਰਦਾਰ ਅਪੀਲ ਕਰਾਂਗੇ ਆਪਣੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਕਿ ਇਸ ਪੈਟੀਸ਼ਨ ਦੇ ਉੱਤੇ ਦਸਤਖਤ ਕਰਨ। ਜੇ TV 84 ਉਹ ਰੈਗੂਲਰਲੀ ਲਾਈਵ ਸਟ੍ਰੀਮ ਤੇ ਵੀ ਦੇਖਣਗੇ ਤਾਂ ਉਸ ਦੇ ਉੱਤੇ ਐਡ ਵੀ ਚੱਲ ਰਹੀ ਹੈ ਉਹਨਾਂ ਦੀ। ਉਹਦੇ ਵਿੱਚ ਸਟੈਪ 1 ਸਟੈਪ 2 ਪ੍ਰੋਸੀਜਰ ਹੈ ਜੀ, ਬੜਾ ਸਿੰਪਲ, ਔਰ ਉਹਦੇ ਚ ਤੁਹਾਨੂੰ ਸਿਰਫ ਆਪਣਾ ਈਮੇਲ ਔਰ ਜਿਹੜਾ ਫੋਨ ਜਾਂ ਈਮੇਲ ਹੀ ਹੈ ਉਸ ਦਾ ਮੇਨ, ਈਵਨ ਤੁਹਾਨੂੰ ਜ਼ਿਪ ਕੋਡ ਦੇਣ ਦੀ ਲੋੜ ਨਹੀਂ ਹੈ। ਔਰ ਉਸ ਤੋਂ ਬਾਅਦ ਜਦੋਂ ਤੁਸੀਂ ਫਾਈਨਲ ਕਲਿੱਕ ਕਰਦੇ ਹੋ ਵਾਈਟ ਹਾਊਸ ਤੋਂ ਤੁਹਾਨੂੰ ਜਿਹੜੀ ਹੈ ਇੰਟੀਮੇਸ਼ਨ ਵੀ ਆਉਂਦੀ ਹੈ ਕਨਫਰਮੇਸ਼ਨ ਦੇ ਲਈ, ਤਾਂ ਕਿ ਤੁਹਾਡਾ ਈਮੇਲ ਜੈਨੂਇਨ ਹੋਏ। ਸੋ ਉਹਨੂੰ ਤੁਸੀਂ ਓਪਨ ਕਰਕੇ ਕਲਿੱਕ ਕਰਨਾ ਹੁੰਦਾ ਹੈ। ਸੋ ਜਿਹੜੇ ਘਰਾਂ 'ਚ ਨੇ ਉਹ ਬੱਚੇ ਬੱਚੀਆਂ ਰਾਹੀਂ ਵੀ ਜਿੰਨੀ ਵੱਧ ਤੋਂ ਵੱਧ, ਅਸੀਂ ਸਮਝਦੇ ਹਾਂ ਵੀ ਬੇਸ਼ੱਕ ਦਿਨ 12-13 ਨੇ ਪਰ ਹਰ ਦਿਨ ਕੀਮਤੀ ਹੈ ਔਰ ਜਿੰਨਾ ਵੱਡਾ ਨੰਬਰ ਹੋਏਗਾ, ਜੇ 1 ਲੱਖ ਦੇ ਕਰੀਬ 30 ਤਰੀਕ ਤੱਕ, ਕਿਉਂਕਿ ਟਾਈਮ ਲਿਮਿਟੇਸ਼ਨ ਹੈ, ਗਿਣਤੀ ਹੁੰਦੀ ਹੈ, ਤੇ ਫਿਰ ਜਿਹੜੇ ਨੇ ਉਹ ਰਿਸਪੌਂਡ ਵੀ ਕਰਨਗੇ। ਸੋ ਇਸ ਪੈਟੀਸ਼ਨ, ਜੇ ਪੈਟੀਸ਼ਨ ਕੀ ਹੈ ਕਿ ਇਹ ਤਾਂ ਨਹੀਂ ਹੈ ਵੀ ਤੁਹਾਡੇ ਤੋਂ ਕੋਈ ਤੁਹਾਡੇ ਘਰ ਦੀ ਰਜਿਸਟਰੀ ਕੋ ਲਿਖਾ ਰਿਹਾ ਜੀ ਤੁਸੀਂ ਕਿਸੇ ਦਾ ਨਾਂ ਕਰ ਦਿਓ, ਇਹ ਗੱਲ ਨਹੀਂ ਹੈ। ਇਹ ਸਿੰਪਲ ਫੈਕਟਸ ਨੇ ਔਰ ਉਹਦੇ 'ਚ ਪੈਟੀਸ਼ਨ ਦੀ ਬਿਗਨਿੰਗ ਹੀ ਜਿਹੜੀ ਹੈ ਵੀ ਪੈਟੀਸ਼ਨ ਦਾ ਓਬਾਮਾ ਐਡਮਿਨਿਸਟ੍ਰੇਸ਼ਨ ਟੂ, ਕਿ ਅਸੀਂ ਅਰਜ਼ੋਈ ਕਰਦੇ ਹਾਂ ਜਾਂ ਅਸੀਂ ਇਹ ਅਪੀਲ ਕਰਦੇ ਹਾਂ, ਪੈਟੀਸ਼ਨ ਦਰਖਾਸਤ ਹੁੰਦੀ ਹੈ ਕਿ ਵੀ ਅਸੀਂ ਇਹ ਕਹਿ ਰਹੇ ਹਾਂ ਕਿ Sikhism with over 30 million followers is the world's 5th largest religion, ਕਿ ਸਿੱਖ ਧਰਮ 30 ਮਿਲੀਅਨ ਦੀ ਗਿਣਤੀ ਦੇ ਨਾਲ, 3 ਕਰੋੜ ਦੀ ਗਿਣਤੀ ਦੇ ਨਾਲ ਦੁਨੀਆ ਦਾ 5ਵਾਂ ਸਭ ਤੋਂ ਵੱਡਾ ਧਰਮ ਹੈ ਜੀ। On January 26, 1950, Constitution of India was enforced without the consent of Sikhs who refused to sign it because explanation 2 to Article 25B of the Constitution labels Sikhs as Hindus. 26 ਜਨਵਰੀ 1950 ਨੂੰ ਸਿੱਖਾਂ ਨੇ ਇਸ ਸੰਵਿਧਾਨ ਦੇ ਉੱਤੇ ਦਸਤਖਤ ਨਹੀਂ ਸਨ ਕੀਤੇ ਕਿਉਂਕਿ ਇਸ ਸੰਵਿਧਾਨ ਦੇ ਆਰਟੀਕਲ 25B ਦੀ ਐਕਸਪਲੇਨੇਸ਼ਨ 2 ਜਿਹੜੀ ਹੈ ਉਹ ਸਿੱਖਾਂ ਨੂੰ ਹਿੰਦੂ ਗਰਦਾਨਦੀ ਹੈ ਜੀ। ਔਰ ਇੱਕ ਹਿਸਟੋਰੀਕਲ ਫੈਕਟ ਹੈ, 2 ਸਿੱਖ ਨੁਮਾਇੰਦੇ ਜਿਹੜੇ ਨੇ ਕਨਸਟੀਟਿਊਐਂਟ ਅਸੈਂਬਲੀ, ਜਿਹਨੂੰ ਸੰਵਿਧਾਨ ਘੜੂ ਅਸੈਂਬਲੀ ਕਹਿੰਦੇ ਨੇ, ਸੰਵਿਧਾਨ ਬਣਨ ਤੋਂ ਪਹਿਲਾਂ ਇੱਕ ਅਸੈਂਬਲੀ ਹੁੰਦੀ ਹੈ ਜਿਹੜੀ ਡਿਸਕਸ ਕਰਦੀ ਹੈ, ਔਰ ਉਸ ਦੇ ਵਿੱਚ ਜਿਹੜੇ 2 ਸਿੱਖ ਨੁਮਾਇੰਦੇ, ਅਕਾਲੀ ਨੁਮਾਇੰਦੇ ਸਨ, ਇੱਕ ਸਰਦਾਰ ਭੁਪਿੰਦਰ ਸਿੰਘ ਮਾਨ, ਇੱਕ ਸਰਦਾਰ ਹੁਕਮ ਸਿੰਘ। ਔਰ ਕਿਉਂਕਿ ਅਸੀਂ ਅਕਸਰ ਜ਼ਿਕਰ ਕਰਦੇ ਹਾਂ ਵੀ 47 ਤੋਂ ਪਹਿਲਾਂ ਕਿਸ ਕਿਸਮ ਦੇ ਸਬਜ਼ ਬਾਗ
ਸਿੱਖਾਂ ਨੂੰ ਦਿਖਾਏ ਗਏ ਸੀ ਕਾਂਗਰਸ ਵੱਲੋਂ, ਗਾਂਧੀ ਵੱਲੋਂ, ਨਹਿਰੂ ਵੱਲੋਂ। ਰੈਕਰਡ ਹੈ, ਬਾਰ-ਬਾਰ ਅਸੀਂ ਰਿਪੀਟ ਕਰਦੇ ਹਾਂ ਜੀ ਕਿ ਜੀ 1929 ਤੋਂ ਉਹਨਾਂ ਨੇ ਸ਼ੁਰੂ ਕਰ ਲਿਆ ਸੀ ਕਹਿਣਾ ਕਿ ਕੋਈ ਸੰਵਿਧਾਨ ਭਾਰਤ 'ਚ ਐਸਾ ਨਹੀਂ ਮੰਨਿਆ ਜਾਏਗਾ, ਲਾਗੂ ਹੋਏਗਾ, ਜਿਹੜਾ ਸਿੱਖਾਂ ਨੂੰ ਮਨਜ਼ੂਰ ਨਾ ਹੋਏ। 1946 'ਚ ਨਹਿਰੂ ਜਿਹੜਾ ਆਟੋਨੋਮਸ ਰੀਜਨ ਉੱਤਰੀ ਭਾਰਤ ਦੇਣ ਦੀ ਗੱਲ ਕਰਦਾ ਸੀ, ਗਲੋ ਆਫ ਫਰੀडम। ਹੁਣ ਇਹਦੇ ਬਾਵਜੂਦ ਜਦੋਂ ਕਾਂਸਟੀਟਿਊਐਂਟ ਅਸੈਂਬਲੀ 'ਚ ਸਿੱਖ ਹੱਕਾਂ ਦੀ ਗੱਲ ਚੱਲੀ, ਔਰ ਇਸ ਤੋਂ ਪਹਿਲਾਂ ਨਹਿਰੂ ਦਾ ਕਾਂਸਟੀਟਿਊਐਂਟ ਅਸੈਂਬਲੀ 'ਚ ਬਿਗਨਿੰਗ ਜਦੋਂ ਡਿਬੇਟ ਸੀ, ਇਹ ਬਿਆਨ ਸੀ ਕਿ ਜੀ ਅਸੀਂ ਵਿਲ ਪ੍ਰੋਵਾਈਡ ਕਾਂਸਟੀਟਿਊਸ਼ਨਲ ਸੇਫਗਾਰਡਸ ਟੂ ਮਾਈਨੋਰਿਟੀਜ਼, ਕਿ ਅਸੀਂ ਘੱਟ ਗਿਣਤੀਆਂ ਦੇ ਲਈ ਸੰਵਿਧਾਨਕ ਜਿਹੜਾ ਹੈ ਉਹਨਾਂ ਨੂੰ ਸੇਫਗਾਰਡ ਦੇਵਾਂਗੇ, ਉਹਨਾਂ ਨੂੰ ਬਚਾਅ ਦੇ ਲਈ ਜਿਹੜਾ ਉਹ ਦੇਵਾਂਗੇ ਕਾਨੂੰਨੀ ਜਿਹੜਾ ਸਹਾਰਾ। ਜੀ ਲੇਕਿਨ ਉਹ ਸਾਰਾ ਕਾਫੂਰ ਹੋ ਗਿਆ, ਉੱਡ ਗਿਆ। ਔਰ ਜਿਵੇਂ ਉਹਨਾਂ ਨੇ ਨਹਿਰੂ ਨੇ ਕਿਹਾ ਸਰਕਮਸਟੈਂਸਸ ਹੈਵ ਨਾਓ ਚੇਂਜਡ, ਪਟੇਲ ਨੇ ਸਿੱਖਾਂ ਨੂੰ ਪਾਰਟਿਕੂਲਰਲੀ ਕਿਹਾ ਹੀ ਸੀ ਕਿ ਸਿੱਖਸ ਹੈਵ ਮਿਸਡ ਦਾ ਬੱਸ। ਔਰ ਬੇਸ਼ੱਕ ਡਾਕਟਰ BR ਅੰਬੇਦਕਰ ਕਾਂਸਟੀਟਿਊਐਂਟ ਅਸੈਂਬਲੀ ਦੇ ਚੇਅਰਪਰਸਨ ਸੀ ਜਾਂ ਉਹਨਾਂ ਦੀ ਛਤਰ ਛਾਇਆ ਸੀ, ਪਰ ਮੈਂ ਜਦੋਂ ਹੁਣ ਓਲਡ ਡਾਕੂਮੈਂਟ ਦੇਖਣੇ ਸ਼ੁਰੂ ਕੀਤੇ ਨੇ, ਜਿਹੜੀਆਂ ਉਹਦੇ ਤੇ ਕਿਤਾਬਾਂ ਵੀ ਨੇ ਡਿਬੇਟਸ ਦੇ ਵਿੱਚ, ਫੈਸਲਾ ਤੇ ਅਲਟੀਮੇਟਲੀ ਮੈਜੋਰਟੀ ਦੇ ਨਾਲ ਹੀ ਹੋਣਾ ਸੀ। ਜੇ ਕਿਸੇ ਨੇ ਕੋਈ ਮੰਗ ਕੀਤੀ ਸਬਜੈਕਟ ਟੂ ਵੋਟ ਹੁੰਦਾ ਸੀ, ਉਹ ਰਿਜੈਕਟ ਹੋ ਜਾਂਦਾ ਸੀ। ਸਿੱਖਾਂ ਦੇ ਉੱਥੇ ਕਿਹਨੇ ਸੁਣਨੀ ਸੀ? ਉਹਨਾਂ ਦੋ ਨੁਮਾਇੰਦਿਆਂ ਨੂੰ, ਹੰਡਰਡਸ ਆਫ ਜਿਹੜੇ ਉੱਥੇ ਬਾਕੀ, ਉਹਨਾਂ ਨੇ ਕਿੱਥੇ ਸੁਣਨਾ ਸੀ? ਔਰ ਇਹ ਵੀ ਹਿਸਟੋਰੀਕਲ ਵਰਡ ਨੇ ਜਿਹਦੇ 'ਚ ਕਿ ਇਹਨਾਂ ਦੋਨਾਂ ਨੁਮਾਇੰਦਿਆਂ ਨੇ ਉਸ ਸੰਵਿਧਾਨ ਸਭਾ ਦੇ ਵਿੱਚ ਕਿਹਾ ਕਿ ਵੀ ਇਹ ਸਾਡੇ ਨਾਲ ਕੀਤੀ ਗਈ ਬੇਵਫਾਈ ਹੈ, ਗੱਦਾਰੀ ਹੈ, ਬਿਟਰੇਅਲ ਹੈ, ਔਰ ਅਸੀਂ ਇਸ ਸੰਵਿਧਾਨ ਨੂੰ ਰਿਜੈਕਟ ਕਰਦੇ ਹਾਂ। ਸੋ ਇਸ ਸੰਵਿਧਾਨ ਦਾ ਜਿਹੜਾ ਆਰਟੀਕਲ 25 ਹੈ, ਜਿਹੜਾ ਜਿਸ ਦੀ ਧਾਰਾ 20 ਦੀ ਗੱਲ ਹੁੰਦੀ ਹੈ, ਉਹ ਸਿੱਖਾਂ, ਬੌਧੀਆਂ, ਜੈਨੀਆਂ ਨੂੰ ਹਿੰਦੂ ਗਰਦਾਨਦਾ ਹੈ। ਔਰ ਇਹ ਬਿਗਨਿੰਗ ਸੀ ਆਰਟੀਕਲ 25 ਦੇ ਨਾਲ ਸਿੱਖਾਂ ਨੂੰ ਕਲੱਬ ਕਰ ਦਿੱਤਾ ਗਿਆ। ਫਿਰ 1955-56 ਦੇ ਵਿੱਚ ਫੋਲੋ ਅਪ 4-5 ਹੋਰ ਐਕਟ ਬਣੇ, ਹਿੰਦੂ ਮੈਰਿਜ ਐਕਟ, ਹਿੰਦੂ ਸਕਸੈਸ਼ਨ ਐਕਟ, ਹਿੰਦੂ ਐਡੋਪਸ਼ਨ ਐਕਟ, ਹਿੰਦੂ ਮਾਈਨੋਰਿਟੀ ਐਂਡ ਗਾਰਡੀਅਨਸ਼ਿਪ ਐਕਟ। ਸੋ ਉਹਨਾਂ ਸਾਰਿਆਂ ਦੇ ਥੱਲੇ ਹੀ ਫਿਰ ਰੀਇਨਫੋਰਸ ਕਰ ਦਿੱਤਾ ਹੈ ਕਿ ਸਿੱਖ, ਬੋਧੀ ਤੇ ਜੈਨੂ ਹਿੰਦੂ ਨੇ। ਇਹ ਇਹਦੇ ਬਾਵਜੂਦ ਕੀਤਾ ਗਿਆ ਹੈ ਜਦੋਂ ਕਿ ਜਿਹੜਾ 1909 ਦੇ ਵਿੱਚ, 1909 ਦੇ ਵਿੱਚ ਆਨੰਦ ਮੈਰਿਜ ਐਕਟ ਜਿਹੜਾ ਹੈ ਉਹ ਐਗਜ਼ਿਸਟ ਕਰਦਾ ਸੀ। ਸੋ ਜ਼ਾਹਰ ਹੈ ਵੀ ਇਹ ਇਸ ਗੱਲ ਨੂੰ ਹੀ ਕਰਦਾ ਹੈ। ਫਿਰ ਉਹਨਾਂ ਨੇ ਕਿਹਾ ਜਨਵਰੀ 26, 2015 marks the 65th year of Sikh struggle for right to self-determination, for which Sikhs have been subjected to genocide with impunity starting from। ਹੁਣ ਉਹਨਾਂ ਨੇ ਇਹ ਵੀ ਰਿਮਾਈਂਡ ਕਰਵਾਇਆ ਕਿ ਬੇਸ਼ੱਕ 1950 ਦੇ ਵਿੱਚ ਸੰਵਿਧਾਨ ਲਾਗੂ ਕਰ ਦਿੱਤਾ ਗਿਆ, ਪਰ ਉਦੋਂ ਤੋਂ ਹੀ ਸਿੱਖਾਂ ਨੇ ਆਪਣਾ ਸਵੈ ਨਿਰਣੇ ਦੇ ਹੱਕ ਦੇ ਲਈ ਸਟਰਗਲ ਸ਼ੁਰੂ ਕੀਤੀ, ਜਿਹੜੀ ਕਿ ਜਦੋਂ ਇਹਨੇ ਜਾਣਾ ਓਬਾਮਾ ਨੇ 2015 ਚ 65 ਸਾਲ ਹੋ ਜਾਣੇ ਨੇ 1950 ਤੋਂ ਸ਼ੁਰੂ ਕਰਕੇ, ਕਾਊਂਟਿੰਗ ਉੱਥੋਂ ਹੈ ਕਿ ਬਈ ਇਹ ਜਿਹੜੀ ਹੈ ਸਾਡਾ 65ਵਾਂ ਸਾਲ ਹੈ ਸਾਡੇ ਸਵੈ ਨਿਰਣੇ ਦੇ ਹੱਕ ਦੇ ਸੰਘਰਸ਼ ਦਾ, ਕਿਉਂਕਿ ਇਸ ਹੱਕ ਦੀ ਮੰਗ ਦੀ ਵਜ੍ਹਾ ਕਰਕੇ ਫॉर ਵਿਚ ਸਿਕਸ ਹੈਵ ਬੀਨ ਸਬਜੈਕਟਡ ਟੂ ਜੈਨੋਸਾਈਡ ਵਿਦ ਇੰਪਿਊਨਿਟੀ। ਇੰਪਿਊਨਿਟੀ ਹੁੰਦਾ ਕੋਈ ਜਵਾਬਦੇਹੀ ਨਹੀਂ ਬਣਾਈ ਗਈ, ਖੁੱਲੀ ਛੁੱਟੀ ਹੈ ਵੀ ਮਾਰੋ ਸਿੱਖਾਂ ਨੂੰ, ਕਿ ਵੀ ਕਿਉਂਕਿ ਸਿੱਖਸ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਮੰਗਦੇ ਨੇ। ਹੁਣ ਅਸੀਂ ਖਾਲਿਸਤਾਨ ਦੀ ਗੱਲ, ਸਾਡਾ ਸਰਬੱਤ ਖਾਲਸਾ ਐਂਡੋਰਸ ਕਰਦਾ ਹੈ, ਇਹ ਵੈਲ ਵਿਦਨ ਦਾ ਐਂਬਿਟ ਹੈ। ਹੁਣ ਤੁਸੀਂ ਇਹ ਕਹੋ ਜੀ ਕਿ ਖਾਲਿਸਤਾਨ ਵਰਡ ਨਹੀਂ ਕਿਹਾ ਹੈ, ਹੁਣ ਤੁਸੀਂ ਇੰਟਰਨੈਸ਼ਨਲ ਲੈਂਗੁਏਜ, ਲਾਅ ਦੀ ਲੈਂਗੁਏਜ ਜਿਹੜੀ ਗੱਲ ਕਹੋਗੇ, ਅਲਟੀਮੇਟਲੀ ਹਰ ਇੱਕ ਨੂੰ ਪਤਾ ਹੈ, ਦੁਸ਼ਮਣ ਨੂੰ ਵੀ ਪਤਾ ਹੈ ਵੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਕੀ ਹੈ। ਸੋ ਉਹਦੇ 'ਚ ਉਹਨਾਂ ਨੇ ਫਿਰ ਉਹਦੀ ਉਦਾਹਰਣ ਦਿੱਤੀ ਹੈ ਵੀ ਕਿਵੇਂ ਸਾਨੂੰ ਜੈਨੋਸਾਈਡ ਦੇ ਵਿੱਚ ਜਿਹੜਾ ਉਹ ਸਬਜੈਕਟ ਟੂ ਕੀਤਾ ਗਿਆ ਔਰ ਵਿਦ ਇੰਪਿਊਨਿਟੀ। ਜੂਨ 1984 ਮਿਲਟਰੀ ਐਕਸ਼ਨ ਅਗੇਂਸਟ ਗੋਲਡਨ ਟੈਂਪਲ, ਕਿ ਜੂਨ 1984 ਦੇ ਵਿੱਚ ਦਰਬਾਰ ਸਾਹਿਬ ਦੇ ਖਿਲਾਫ ਫੌਜੀ ਕਾਰਵਾਈ ਕੀਤੀ ਗਈ। ਨਵੰਬਰ 1984 ਆਰਗੇਨਾਈਜ਼ਡ ਕਿਲਿੰਗਸ ਆਫ ਓਵਰ 30,000 ਸਿੱਖਸ, ਕਿ ਨਵੰਬਰ 1984 30,000 ਤੋਂ ਜ਼ਿਆਦਾ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ। 1984 to 1998 ਐਕਸਟਰਾ ਜੁਡੀਸ਼ੀਅਲ ਕਿਲਿੰਗ ਆਫ ਓਵਰ 100,000 ਸਿੱਖਸ, ਕਿ 1984 ਤੋਂ 1998 ਤੱਕ ਅਗਲੇ 14 ਸਾਲਾਂ 'ਚ 1 ਲੱਖ ਤੋਂ ਜ਼ਿਆਦਾ ਜਿਹੜੇ ਸਿੱਖ ਨੇ ਉਹ ਐਕਸਟਰਾ ਜੁਡੀਸ਼ੀਅਲ ਗੈਰ ਕਾਨੂੰਨੀ ਤਰੀਕੇ ਨਾਲ, ਮਤਲਬ ਝੂਠੇ ਪੁਲਿਸ ਮੁਕਾਬਲਿਆਂ 'ਚ ਜਾਂ ਅਣਪਛਾਤੀਆਂ ਲਾਸ਼ਾਂ ਬਣਾ ਦਿੱਤੀਆਂ ਗਈਆਂ, ਇਹ ਮਾਰੇ ਗਏ। ਪ੍ਰੈਜ਼ੀਡੈਂਟ ਓਬਾਮਾ ਹੁਣ ਇਹ ਪੈਟੀਸ਼ਨ ਕਰਕੇ ਫੈਕਟ ਦਿੱਤੇ ਨੇ, ਇਹ ਤਰੀਕਾ ਹੁੰਦਾ ਔਰ ਇਹਦੇ ਜਦੋਂ ਤੁਸੀਂ ਪੈਟੀਸ਼ਨ ਦਾਇਰ ਕਰਦੇ ਹੋ
ਤੁਹਾਡੇ ਕੋਲ ਸੀਮਤ ਸ਼ਬਦ ਹੁੰਦੇ ਨੇ, ਤੁਸੀਂ ਉਹਨਾਂ ਵਰਡਸ ਤੋਂ ਜ਼ਿਆਦਾ ਨਹੀਂ ਲਿਖ ਸਕਦੇ। ਸੋ ਸ਼ਾਇਦ 800 ਵਰਡਸ ਨੇ ਜਾਂ ਕਿੰਨੇ ਨੇ, ਸੋ ਉਹਨਾਂ ਨੂੰ ਉਹਦੇ 'ਚ ਫਿਟ ਇਨ ਕਰਨਾ ਪੈਂਦਾ। ਚਾਹੀਏ ਤਾਂ ਉਹ ਵੀ ਬਹੁਤ ਕੁਝ ਚਾਹੁੰਦੇ ਸੀ ਕਹਿਣਾ, ਪਰ ਤੁਹਾਨੂੰ ਵਰਡਸ ਦੀ ਸੀਮਾ ਵੀ ਦੇਖਣੀ ਪੈਂਦੀ ਹੈ। ਔਰ ਇਹ ਕਹਿ ਕੇ ਉਹਨਾਂ ਨੇ ਕਿਹਾ, ਪ੍ਰੈਜ਼ੀਡੈਂਟ ਓਬਾਮਾ, ਕੁਐਸਚਨ PM ਮੋਦੀ, ਵਾਈ ਇੰਡੀਅਨ ਕਨਸਟੀਟਿਊਸ਼ਨ ਲੇਬਲਸ ਸਿੱਖਸ ਐਜ਼ ਹਿੰਦੂਸ, ਕੁਐਸਚਨ ਮਾਰਕ। ਕਿ ਪ੍ਰੈਜ਼ੀਡੈਂਟ ਓਬਾਮਾ ਜਦੋਂ ਤੁਸੀਂ ਮੋਦੀ ਨੂੰ ਮਿਲਣਾ ਹੈ, ਇਹ ਸਵਾਲ ਪੁੱਛੋ ਕਿ ਕਿਉਂ ਭਾਰਤੀ ਸੰਵਿਧਾਨ ਸਿੱਖਾਂ ਨੂੰ ਹਿੰਦੂ ਗਰਦਾਨਦਾ ਹੈ। ਐਂਡ ਪਹਿਲਾ ਇੱਕ ਸਵਾਲ ਹੈ ਕਿ ਕਿਉਂ ਗਰਦਾਨਦਾ ਹੈ, ਐਂਡ ਰੇਜ਼ ਦਾ ਇਸ਼ੂਜ਼ ਆਫ ਸਿੱਖ ਜੈਨੋਸਾਈਡ ਐਂਡ ਸਿੱਖਸ ਰਾਈਟ ਟੂ ਸੈਲਫ ਡਿਟਰਮੀਨੇਸ਼ਨ। ਕਿ ਭਾਈ ਇਹ ਪਹਿਲਾਂ ਇਹ ਪੁੱਛੀ ਕਿ ਹਿੰਦੂ ਕਿਉਂ ਗਰਦਾਨਦਾ ਹੈ, ਫਿਰ ਪੁੱਛेंगे ਵੀ ਸਿੱਖਾਂ ਦੀ ਨਸਲਕੁਸ਼ੀਆਂ ਕਿਉਂ ਕੀਤੀਆਂ ਨੇ, ਕਿਹਨੂੰ ਜਵਾਬਦੇਹ ਬਣਾਇਆ, ਔਰ ਸਿੱਖਾਂ ਦਾ ਜਿਹੜਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਇਸ ਹੱਕ ਨੂੰ। ਸੋ ਮੈਂ ਸਮਝਦਾ ਹਾਂ ਵੀ ਸਿੱਖਸ ਫਾਰ ਜਸਟਿਸ ਨੇ ਇਹ ਜਿਹੜੀ ਮੁਹਿੰਮ ਸ਼ੁਰੂ ਕੀਤੀ, ਇਸ ਬਾਰੇ ਅਸੀਂ ਇੱਥੇ ਵੀ ਪੈਨਲ ਡਿਸਕਸ਼ਨ ਕੀਤੀ ਹੈ। ਸ਼ਾਇਦ ਨੈਕਸਟ ਵੀਕ 'ਚ ਅਸੀਂ ਕੋਸ਼ਿਸ਼ ਕਰਾਂਗੇ ਕਿ ਇੱਕ ਹੋਰ ਇਹਦੇ 'ਤੇ ਡਿਸਕਸ਼ਨ ਕਰੀਏ। ਇਸ ਤੋਂ ਬਾਅਦ ਪੰਜਾਬ ਦੇ ਵਿੱਚ ਇਹਨਾਂ ਨੇ ਬੜੇ ਸੁਚੱਜੇ ਤਰੀਕੇ ਦੇ ਨਾਲ ਜਿਹੜਾ ਆਪਣੀ ਲੌਬੀ ਕੀਤੀ। ਜਥੇਦਾਰ ਅਕਾਲ ਤਖਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰੈਜ਼ੀਡੈਂਟ, ਇੱਥੋਂ ਤੱਕ ਕਿ ਸੁਖਬੀਰ ਬਾਦਲ ਜੀ, ਉਹਨੇ ਵੀ ਇਹ ਸਟੇਟਮੈਂਟ ਦਿੱਤੀ ਕਿ ਜੀ ਸਾਡੀ ਵੱਖਰੀ ਆਈਡੈਂਟੀਟੀ ਹੈ ਔਰ ਸੰਵਿਧਾਨ 'ਚ ਸੋਧ ਹੋਣੀ ਚਾਹੀਦੀ ਹੈ। ਔਰ ਮੈਂ ਸਮਝਦਾ ਵੀ ਜਿਹੜਾ ਵੱਡਾ ਬਾਦਲ ਹੈ, ਬੇਈਮਾਨਾਂ ਦਾ ਬੇਈਮਾਨ, ਉਹਨੇ ਇੱਕ ਪਾਸੇ ਤਾਂ ਸੁਖਬੀਰ ਬਾਦਲ ਨੂੰ ਇਹ ਕਹਿਣ ਦੀ ਇਜਾਜ਼ਤ ਦੇ ਦਿੱਤੀ, ਪਰ ਜਦੋਂ ਹੁਣ ਉਹਨੇ ਪ੍ਰੈਸ ਕਾਨਫਰੰਸ ਕੀਤੀ ਹੈ, ਉਹਦੀ ਮਿਕਸਡ ਸਿਗਨਲ ਉਹਨੇ ਦਿੱਤੇ। ਉਹਨੇ ਕਿਹਾ ਜੀ ਕੌਣ ਨਹੀਂ ਜਾਣਦਾ, ਸਿੱਖ ਜਿਹੜਾ ਉਹ ਇੱਕ ਆਜ਼ਾਦ ਧਰਮ ਹੈ, ਇੱਕ ਅਲੱਗ ਧਰਮ ਹੈ। ਲੇਕਿਨ ਉਹਨੇ ਨਾਲ ਹੀ ਪੋਲੇ ਜੇ ਕਹਿ ਦਿੱਤਾ ਕਿ ਜੇ ਕੋਈ ਸੰਵਿਧਾਨ ਦੇ, ਉਹਨੂੰ ਪੁੱਛਿਆ ਕਿ ਜਿਹਦੇ ਲਈ ਤੁਸੀਂ ਅਮੈਂਡਮੈਂਟ ਚਾਹੁੰਦੇ ਹੋ ਸੰਵਿਧਾਨ ਦੇ ਵਿੱਚ, ਉਹਨੇ ਕਿਹਾ ਜੀ ਇਹਦੀ ਕੋਈ ਫਿਲਹਾਲ ਕੋਈ ਲੋੜ ਨਹੀਂ ਹੈ। ਸੋ ਉਹਨੇ ਗੋਲ ਮੋੜ, ਉਹਨੇ ਜੇ ਆਪਣੇ ਜਿਹਨਾਂ ਬੌਸਿਸ ਦੇ ਲਈ ਨੂੰ ਉਹ ਰਿਝਾਉਣਾ ਚਾਹੁੰਦਾ, ਉਹਨਾਂ ਨੂੰ ਵੀ ਮੈਸੇਜ ਦੇ ਦਿੱਤਾ, ਇੱਕ ਪੁੱਤਰ ਤੋਂ ਦਵਾ ਦਿੱਤਾ ਕਿ ਜੀ ਅਸੀਂ ਇਹ ਜਿਹੜਾ ਏਜੰਡਾ ਇਸ ਪਾਸੇ ਜਾਵਾਂ। ਸੋ ਮਿਕਸਡ ਲਾਈਨ ਜਿਹੜੀ ਹੈ ਉਹਦੇ ਥੱਲੇ, ਹਾਲਾਂਕਿ ਲੋਕਾਂ ਦੇ ਵੀ ਯਾਦਾਸ਼ਤ ਘੱਟ ਹੁੰਦੀ ਹੈ, ਇਹੀ ਬਾਦਲ ਹੈ ਜਿਹੜਾ ਟਰੱਕ ਡਰਾਈਵਰ ਬਣ ਕੇ ਦਿੱਲੀ ਪਹੁੰਚਿਆ ਸੀ ਜਦੋਂ ਮੋਰਚਾ, ਧਰਮ ਯੁੱਧ ਮੋਰਚਾ ਲੱਗਿਆ ਸੀ। ਔਰ ਇਹਨੇ ਸਭ ਤੋਂ ਪਹਿਲਾਂ ਚੰਡੀਗੜ੍ਹ ਦੇ ਵਿੱਚ ਵੀ ਜਿਹੜੀ ਹੈ ਆਰਟੀਕਲ 25 ਜਿਹੜਾ ਸਿੱਖਾਂ ਨੂੰ ਹਿੰਦੂ ਗਰਦਾਨਦਾ ਹੈ, ਉਹਦੀ ਕਾਪੀ ਸਾੜੀ ਸੀ। ਪਰ ਇਹਦੇ ਬਾਵਜੂਦ ਇਹਨੇ ਜਦੋਂ ਮੌਕਾ ਵੀ ਬਣਿਆ, ਜਦੋਂ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਸੁਪਰੀਮ ਕੋਰਟ ਦਾ ਡਿਸੀਜਨ ਆਇਆ ਵੀ ਹਰ ਮੈਰਿਜ ਰਜਿਸਟਰ ਹੋਣੀ ਚਾਹੀਦੀ ਹੈ, ਉਦੋਂ ਇੱਕ ਮੌਕਾ ਸੀ ਕਿ ਪੰਜਾਬ ਸਰਕਾਰ ਆਪਣੇ ਤੌਰ ਤੇ ਆਨੰਦ ਮੈਰਿਜ ਐਕਟ, ਇੱਕ ਸੰਪੂਰਨ ਮੈਰਿਜ ਐਕਟ ਬਣਾਏ। ਔਰ ਦਿੱਲੀ ਦੇ ਵਿੱਚ ਵੀ ਮਿਸਟਰ ਮੋਇਲੀ ਲਾ ਮਿਨਿਸਟਰ ਸੀ ਸਾਊਥ ਦਾ, ਉਹਨੇ ਬਾਅਦ ਕਿਸੇ ਨੂੰ ਕਿਹਾ ਵੀ ਸਿੱਖ ਲੀਡਰ ਨੂੰ, ਕਹਿੰਦਾ ਜੀ ਤੁਹਾਡਾ ਪ੍ਰਾਈਮ ਮਿਨਿਸਟਰ ਹੀ ਨਹੀਂ, ਮੈਂ ਤਾਂ ਆਈ ਵਾਜ਼ ਰੈਡੀ ਟੂ ਡੂ ਐਨੀਥਿੰਗ ਜੀ। ਕਿ ਵੀ ਉਹ ਇੱਕ ਮੌਕਾ ਸੀ ਕਿ ਕੰਪਰੈਹੈਂਸਿਵ ਜਿਹੜਾ ਉਹ ਮੈਰਿਜ ਐਕਟ ਪਾਸ ਕਰਵਾਇਆ ਜਾ ਸਕਦਾ ਸੀ ਦਿੱਲੀ 'ਚ। ਪਰ ਪੰਜਾਬ ਸਰਕਾਰ ਦੇ ਕੋਲ ਵੀ ਮੌਕਾ ਸੀ, ਕਿਉਂਕਿ ਸਟੇਟ ਨੂੰ ਵੀ ਇਹ ਸੀ ਕਿ ਬਈ ਰਜਿਸਟ੍ਰੇਸ਼ਨ ਦਾ ਐਕਟ ਕਰੋ, ਲੇਕਿਨ ਉਹਦੇ 'ਚ ਵੀ ਉਹਨੇ ਪੂਰਨ ਆਨੰਦ ਮੈਰਿਜ ਐਕਟ ਕਰਨ ਦੀ ਥਾਂ ਤੇ ਉਸੇ ਰਜਿਸਟ੍ਰੇਸ਼ਨ ਐਕਟ ਸੈਕਸ਼ਨ 6 ਬਣਾ ਕੇ ਉਹਨੂੰ ਵੀ ਜਿਹੜਾ ਲੂਲਾ ਲੰਗੜਾ ਬਣਾ ਦਿੱਤਾ। ਔਰ ਬੜੀ ਗੱਲ ਸਪਸ਼ਟ ਹੈ ਕਿ ਅੱਜ ਵੀ ਇਹ ਉਹ ਪੋਲਿਟਿਕਸ ਖੇਡ ਰਿਹਾ, ਇੱਕ ਪਾਸੇ ਇੱਧਰ ਉੱਧਰ। ਪਰ ਮੈਂ ਜਿਹੜੇ ਕੰਟੈਕਸਟ ਗੱਲ ਕਰ ਰਿਹਾ ਸੀ ਵੀ ਸਿੱਖਸ ਫਾਰ ਜਸਟਿਸ ਨੇ ਇੱਕ ਵੇਵ ਇਸ ਮੁੱਦੇ ਦੇ ਉੱਤੇ ਬਣਾਈ ਹੈ ਭਾਰਤ ਦੇ ਵਿੱਚ ਵੀ। ਔਰ ਈਵਨ ਅਵਤਾਰ ਸਿੰਘ ਮੱਕੜ, ਉਹਨੇ ਵੀ ਆਪਣੀ ਰਿਹਾਇਸ਼ਗਾਹ ਤੇ ਉਹਦੇ 'ਚ ਕਿਹਾ ਕਿ ਜੀ ਮੈਂ ਹਦਾਇਤ ਕੀਤੀ ਹੈ ਸਾਰੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਔਰ ਦੂਜਿਆਂ ਨੂੰ ਕਿ ਇਹਦੇ ਤੇ ਦਸਤਖਤ ਕਰੋ ਔਰ ਕਰਾਓ ਜੀ। ਸੋ ਉਹ ਤਾਂ ਬਿਆਨ ਹੀ ਹੁੰਦੇ ਨੇ। ਸੋ ਮੈਂ ਸਮਝਦਾ ਹਾਂ ਵੀ ਇਹਦੇ ਨਾਲ ਇਹ ਹੈ ਵੀ ਕੋਈ ਇਸ ਕਿਸਮ ਦਾ ਵਿਰੋਧ ਉੱਥੋਂ ਵੀ ਨਹੀਂ ਹੋਇਆ, ਇਹ ਵੀ ਇੱਕ ਚੰਗੀ ਗੱਲ ਹੈ। ਭਾਵੇਂ ਇਸ ਵੇਲੇ ਹਾਲਾਤ RSS ਦੀਆਂ ਨੀਤੀਆਂ ਕਰਕੇ ਇਸ ਕਿਸਮ ਦੇ ਬਣੇ ਨੇ। ਸੋ ਮੈਂ ਇਹ ਜ਼ਰੂਰ ਆਪਣੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਜ਼ੋਰਦਾਰ ਅਪੀਲ ਕਰਾਂਗਾ ਕਿ ਹੋਰ ਵਕਤ ਨਾ ਜ਼ਾਇਆ ਕਰੋ, ਔਰ ਅੱਜ ਹੀ ਔਰ ਜਦੋਂ ਤੱਕ ਵੀ ਤੁਸੀਂ ਜਿੱਥੇ ਪ੍ਰੋਗਰਾਮ ਇਹ ਪਹੁੰਚਦਾ, ਇਸ ਪੈਟੀਸ਼ਨ ਦੇ ਉੱਤੇ ਵੱਧ ਤੋਂ ਵੱਧ ਦਸਤਖਤ ਕਰੋ। ਜੇ 1 ਲੱਖ ਲਿਮਿਟ ਹੈ ਤਾਂ ਉਹਨੂੰ ਕ੍ਰਾਸ ਕਰਨਾ ਚਾਹੀਦਾ ਹੈ, ਨਾ ਕਿ ਜਿਹੜੇ ਆਰਗੇਨਾਈਜ਼ਰ ਨੇ ਉਹ ਵਿਚਾਰੇ ਬੈਠੇ ਗਿਣਦੇ ਰਹਿਣਗੇ ਵੀ ਹੁਣ 50 ਵੱਧ ਗਏ, ਹੁਣ 100 ਵੱਧ ਗਏ। ਜੇ ਅਸੀਂ ਇੱਕ ਪਾਸੇ ਕਲੇਮ ਕਰਦੇ ਹਾਂ ਜੇ ਅਸੀਂ 30 ਮਿਲੀਅਨ ਹੈ, 3 ਕਰੋੜ ਹੈ, ਤੇ 3 ਕਰੋੜ ਚੋਂ 1 ਲੱਖ ਸਿੱਖ ਵੀ ਜਿਉਂਦਾ ਜਾਗਦਾ ਨਹੀਂ ਹੈ ਜਿਹੜਾ ਇਹ ਕਹੇ ਵੀ ਅਸੀਂ ਹਿੰਦੂ ਨਹੀਂ ਹੈਗੇ, ਅਸੀਂ ਆਪਣਾ ਆਤਮ ਨਿਰਣੇ ਦਾ ਹੱਕ ਮੰਗਦੇ ਆ ਔਰ ਅਸੀਂ ਜਿਹੜਾ ਜੈਨੋਸਾਈਡ ਆਫਟਰ ਜੈਨੋਸਾਈਡ ਆ ਉਹਨੂੰ ਕੰਡੈਮ ਕਰਦੇ ਜੀ ਜੀ। ਸੋ ਮੈਂ ਸਮਝਦਾ ਵੀ ਇਸ ਦੇ ਲਈ ਇਹਨਾਂ ਸਾਰੇ ਦਿਨਾਂ ਦੇ ਵਿੱਚ, ਔਰ ਇਕੱਲੇ ਆਪ ਨਹੀਂ, ਜਿਹੜੇ ਤੁਹਾਡੇ ਕੋਲ ਤੁਹਾਡੇ ਰਿਸ਼ਤੇਦਾਰ ਦੂਸਰੇ ਨੇ, ਉਹਨਾਂ ਦੇ ਨਾਲ, ਬੱਚਿਆਂ ਦੇ ਨਾਲ ਰਾਬਤਾ ਕਰਕੇ ਇਹਨੂੰ ਆਪਣੀ ਮੁਹਿੰਮ ਸਮਝਿਆ ਜਾਏ।
ਸੋ ਇਹ ਮੇਰੀ ਅਪੀਲ ਹੈ। ਜੀ ਡਾਕਟਰ ਸਾਹਿਬ, ਇਸ ਨਾਲ ਲੈਣੇ ਬ੍ਰੇਕ। ਵੀਅਰਸ, ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।